ਬੰਦਾ ਨਸ਼ਾ ਵੇਚਦੇ ਸੀ, ਨਸ਼ੇ ਵੇਚਣ ਵਾਲਿਆਂ ਨੇ ਸਾਡੇ ਭਰਾ ਨੂੰ ਮਾਰਿਆ ਆ ਤੇ ਅਸੀਂ ਉਹਨਾਂ ਦੀ ਕਾਰਵਾਈ ਚਾਹੁੰਦੇ ਆ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਦੱਸੋ, ਅਸੀਂ ਆਪ ਹੀ ਕਰ ਲਾਂਗੇ। ਪ੍ਰਸ਼ਾਸਨ ਨੂੰ ਕਹਿੰਦੇ ਕਿ ਉਹ ਬੰਦੇ ਜਿੰਨੇ ਵੀ ਆਇਆ ਸਾਰੇ ਚੁੱਕੇ ਜਾਣ, ਠੀਕ ਹੈ, ਨਹੀਂ ਤੇ ਥੋੜੇ ਦਿਨ 'ਚ ਏਡੀ ਵੱਡੀ ਕਾਰਵਾਈ ਕਰਾਂਗੇ ਨਾ। ਅਸੀਂ ਪਰਚਾ ਦਿੱਤਾ ਜੀ, ਪਰਿਵਾਰ ਨੇ ਵੀ ਦੇਖੀ ਉਹ ਬੰਦੇ ਦੀ ਹਵਾਲਾ ਜਿਸ ਵੀਰ ਨੇ ਸਾਡੇ ਭਰਾ ਨੂੰ ਮਾਰਿਆ ਅਸੀਂ ਤੇ ਬਾਅਦ ਚੁੱਕਣ ਆਣਾ ਬਈ, ਆਪਾਂ ਠੋਕ ਕੇ ਆਣਾ। ਜੇ ਆਪਣੀ ਸਿੱਧੀ ਗੱਲ ਆਪਾਂ ਨੂੰ ਜੇ ਸਾਡੇ ਸਾਹਮਣੇ ਗੱਲ ਹੁੰਦੀ ਤੇ ਮੰਜੀ ਠੋਕਣੀ ਚੰਗੀ ਆ। ਜਿਹੜਾ ਸਾਡਾ ਘਰ ਜਾਣਾ ਅਸੀਂ ਉਹਨਾਂ ਦਾ ਵੀ ਜਾਣਾਂਗੇ। ਆ ਭਗਵੰਤ ਮਾਨ ਨੇ ਨਸ਼ਾ ਛਡਾਉਣ ਵਾਲਿਆਂ ਦੀ ਮਤਲਬ ਨਸ਼ੇ ਵਾਲਿਆਂ ਦੀ ਕੋਠੀ ਮਤਲਬ ਢਾਣ ਦੀ ਕੀਤੀ ਆ। ਹੁਣ ਆ ਨਸ਼ੇ ਵਾਲੀ ਦੀ ਕੋਠੀ ਆ ਢਾਣ, ਭਗਵੰਤ ਮਾਨ ਢਾਓ। ਅਸੀਂ ਨਾਲ ਖੜੇ ਪਰਿਵਾਰ ਦੇ, ਪਰ ਸਾਨੂੰ ਮਰਨਾ ਨਾ ਪਵੇ ਬਾਬੇ ਖਾਤਰ ਨਾਲ ਖੜੇ ਦੇ ਰਾਹ ਨਾਲ ਖੜੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇੱਕ ਬਾਈ ਜੀ ਗੱਲ ਹੋਰ ਵੀ ਹੈ, ਥੋੜੀ ਜਿਹੀ ਗੱਲ ਮੈਂ ਤੁਹਾਡੇ ਵਿੱਚ ਐਡ ਕਰਨੀ ਆ। ਇਹ ਕੱਲਾ ਪੁਲਿਸ ਦਾ ਨਹੀਂ, ਆਪਣਾ ਵੀ ਕਸੂਰ ਹੈ ਜੀ। ਆਪਣੇ ਤਾਂ ਇੱਥੇ ਤਾਂ ਲੋਕ ਬਹੁਤ ਵਕੀਲ ਬਣਦੇ ਨੇ, ਚਿੱਟਾ ਬੰਦ ਕਰਾਓ ਫੇਸਬੁੱਕਾਂ ਤੇ ਮੀਡੀਆ ਤੇ, ਪਰ ਜਦੋਂ ਤੁਸੀਂ ਹੁਣ ਮੈਨੂੰ ਸਾਨੂੰ ਕਹਿੰਦੇ ਹੋ ਦੱਸੋ ਜੇ ਕੋਈ ਵੇਚਦਾ, ਮੂਹਰੇ ਕੋਈ ਨਹੀਂ ਆਉਂਦਾ। ਫੇਸਬੁੱਕ ਤੇ ਮੀਡੀਆ ਤੇ ਲੋਕ ਬਹੁਤ ਕਹਿੰਦੇ ਨੇ ਗੱਲ ਕਰਦੇ ਆਪਾਂ ਤਾਂ ਆਉਣੀ ਆ ਜਿਹੜੇ ਬਾਕੀ ਲੋਕ ਜਿਹੜਾ ਨਹੀਂ ਆਉਂਦਾ ਕਈ ਵਾਰ ਇਹ ਸਾਰੇ ਸੱਚੇ ਲੋਕ ਕੋਸ਼ਿਸ਼ ਕਰਨਗੇ, ਸਭ ਕੁਝ ਹੋ ਸਕਦਾ। ਮੂਹਰੇ ਆਉਂਦਾ ਅਗਲਾ ਨਹੀਂ, ਉਹਨਾਂ ਦੀ ਗੱਲ ਵੀ ਇਹੀ ਆ। ਉਹਨਾਂ ਦੇ ਪਿੰਡ ਵੀ ਬੱਚੇ ਆ, ਤੁਸੀਂ ਬੜੀ ਜਗ੍ਹਾ ਦੇ ਇੱਥੇ ਸਾਹਮਣੇ ਆ, ਸਾਹਮਣੇ ਇੱਕ ਮਿੰਟ ਪਤਾ ਆ ਮਾਈਕ ਇੱਥੇ ਜਾਂਦਾ ਪੂਰਾ ਨਹੀਂ ਗੱਲ ਤਾਂ ਸੁਣ। ਅੱਗੇ ਆ ਭਾਈ, ਇੱਕ ਮਿੰਟ ਮੜੇ ਪਿੱਛੇ ਨੂੰ ਹੋ ਜਾ। ਬੇਨਤੀ ਜਿਹੜਾ ਮਰਜ਼ੀ ਆ, ਆਪਾਂ ਵੇਖੋ ਅਸੀਂ ਇਨਸਾਫ ਦਿਵਾਉਣ ਆਏ ਆ ਭਰਾ ਆਪਣੇ ਨੂੰ, ਠੀਕ ਆ। ਸਾਨੂੰ ਉਹਦੇ ਚੀਜ਼ ਦਾ ਮਤਲਬ ਆ। ਬਾਕੀ ਇਹ ਪ੍ਰਸ਼ਾਸਨ ਨੂੰ ਕਹਿੰਦੇ ਕਿ ਉਹ ਬੰਦੇ ਜਿੰਨੇ ਵੀ ਆਇਆ ਸਾਰੇ ਚੁੱਕੇ ਜਾਣ, ਠੀਕ ਹੈ, ਨਹੀਂ ਤੇ ਥੋੜੇ ਦਿਨ 'ਚ ਏਡੀ ਵੱਡੀ ਕਾਰਵਾਈ ਕਰਾਂਗੇ ਨਾ ਕਿ ਜਿਹੜਾ ਵੀ ਹੋਊਗਾ ਲੁਧਿਆਣਾ ਹੋਊਗਾ ਸਾਰੇ ਚੱਕਾ ਜਾਮ ਹੋਊਗਾ, ਠੀਕ ਹੈ। ਤੁਹਾਨੂੰ ਇਹ ਵੀ ਆਪਾਂ ਕਹਿਣਾ ਹੋਰ ਕੁਛ ਨਹੀਂ ਆ ਕਿ ਵੇਖੋ ਆਪਾਂ ਇਹ ਸਾਨੂੰ ਇਹ ਨਹੀਂ ਗੱਲ ਕਿ ਉਹ ਇਦਾਂ ਉਹ ਆ ਬੰਦਾ ਨਸ਼ਾ ਵੇਚਦੇ ਸੀ, ਨਸ਼ੇ ਵੇਚਣ ਵਾਲਿਆਂ ਨੇ ਸਾਡੇ ਭਰਾ ਨੂੰ ਮਾਰਿਆ ਆ ਤੇ ਅਸੀਂ ਉਹਨਾਂ ਦੀ ਕਾਰਵਾਈ ਚਾਹੁੰਦੇ ਆ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਦੱਸੋ, ਅਸੀਂ ਆਪ ਹੀ ਕਰ ਲਾਂਗੇ, ਠੀਕ ਹੈ ਨਹੀਂ। ਮੁੱਕਦੀ ਮੁਕਾਂਦੀ ਹੈ। ਦੇਖੋ ਫਿਲਹਾਲ ਜਿਵੇਂ ਵੀ ਚੱਲ ਰਹੀ ਹੈ ਕਾਰਵਾਈ ਤੇ ਆਪਾਂ ਨੂੰ ਬਿਲਕੁਲ ਕਾਫੀ ਹੱਦ ਤੱਕ ਮਤਲਬ ਚਲੋ ਜੇ 100% ਨਹੀਂ ਆਪਾਂ 70% ਤੁਸੀਂ ਪਰਿਵਾਰ ਨੂੰ ਪੁੱਛੋ। ਨਹੀਂ ਕੋਈ ਨਹੀਂ ਬਾਬਾ ਜੀ ਕਾਰਵਾਈ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ, ਦੱਸੋ ਜੀ। ਦੇਖੋ ਜੀ, ਮੈਂ ਦੇਖੋ ਆਪਾਂ ਪਹਿਲੀ ਗੱਲ ਤਾਂ ਜਿੰਨੇ ਵੀ ਜਥੇਬੰਦੀਆਂ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਆਪਣੀ ਹੈਲਪ ਲਈ ਤੇ ਉਹ ਆਪਣੇ ਭਰਾ ਦੀ ਹੈਲਪ ਲਈ ਮਤਲਬ ਜੇ ਵੀ ਉਹ ਜਥੇਬੰਦੀਆਂ ਦੇ ਵਿੱਚ ਸੇਵਾ ਕਰਨ ਜਾਂਦਾ ਸੀਗਾ ਉਹਦੇ ਤੌਰ ਤੇ ਚਲੋ ਉਹਦਾ ਰਸੂਖ ਆ ਵੀ ਉਹਨੇ ਜਿਹੜੇ ਵੀ ਕਮਾਈ ਕੀਤੀ ਚਾਹੇ ਕਹਿ ਲਓ ਵੀ ਉਹਦੇ ਬੇਸ ਤੇ ਇਹ ਸਾਰੇ ਸੰਗਤ ਜਿਹੜੀ ਖੜੀ ਆ ਆਪਾਂ ਨਾ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਕਿਸੇ ਦੇ ਮਨ 'ਚ ਕੋਈ ਵਿਚਾਰ ਹੁੰਦੇ, ਕਿਸੇ ਕੋਈ ਤੇ ਠੀਕ। ਹਾਂ, ਮਾਨੂਪੁਰ ਪਿੰਡ ਵਾਲਿਆਂ ਨੇ ਤਿੰਨ ਬੰਦੇ ਜਿਹੜੇ ਚੰਡੀਗੜ੍ਹ ਤੋਂ ਨਸ਼ਾ ਵੇਚਣ ਆਏ ਸੀਗੇ, ਉਹ ਘੇਰੇ ਆ, ਉਹ ਘੇਰ ਕੇ ਸਾਡੇ ਹਵਾਲੇ ਕੀਤੇ ਆ ਜੀ। ਅਸੀਂ ਪਰਚਾ ਦਿੱਤਾ ਜੀ, ਪਰਿਵਾਰ ਨੇ ਵੀ ਦੇਖੀ ਉਹ ਬੰਦੇ ਦੀ ਹਵਾਲਾ ਦੇਖੇ ਆ। ਇੱਕ ਭਾਈ ਉਹ ਪਿੰਡ ਨੇ ਸਹਿਯੋਗ ਕੀਤਾ ਤਾਂ ਬੰਦੇ ਉਹ ਫੜੇ ਗਏ ਆ ਜੀ। ਦੇਖੋ ਜੀ, ਪਿੱਛੇ ਜੇ ਗੱਲ ਚੱਲੀ ਸੀ ਕਮੇਟੀਆਂ ਬਣਾਉਣ ਦੀ, ਪਿੰਡਾਂ 'ਚ ਕਮੇਟੀਆਂ ਬਣਾਈਆਂ ਨਸ਼ੇ ਦੇ ਖਿਲਾਫ ਨਾ। ਰਾਮਪੁਰਾ ਫੂਲ ਦੇ ਬਠਿੰਡੇ ਦੇ ਜ਼ਿਲ੍ਹੇ ਦੇ ਵਿੱਚ ਕੁਝ ਕਮੇਟੀਆਂ ਬਣੀਆਂ ਜਿਨ੍ਹਾਂ ਨੇ ਉਹਨਾਂ ਨੂੰ ਚੈਲੰਜ ਕਰਿਆ। ਅੱਜ ਉਹਨਾਂ ਦੇ ਉਸੇ ਕਮੇਟੀ ਮੈਂਬਰਾਂ ਦੇ 307 ਦੇ ਪਰਚੇ ਦਰਜ ਨੇ। ਨਸ਼ੇੜੀਆਂ ਨੇ ਆ ਕੇ ਮੰਡੀਆਂ ਦੇ ਵਿੱਚ ਇੱਥੇ ਵੱਢੇ ਗਏ ਮੁੰਡੇ, ਤੇ ਜੇ ਇਹ ਮਾਰਦੇ ਨੇ ਤਾਂ ਉਹਨਾਂ ਦੇ ਉਲਟ ਪਰਚੇ ਦਰਜ ਹੁੰਦੇ ਨੇ। ਅੱਜ ਮਤਲਬ ਕੌਣ ਆਊਗਾ ਅੱਗੇ ਇਸ ਖਿਲਾਫ, ਨਸ਼ੇ ਦੇ ਖਿਲਾਫ? ਗਲਤ ਹੈ ਨਾ। ਆ ਬਾਈ ਜਿਹੜਾ ਫੋਟੋ ਦਿਖਾਣੀ, 14 ਸਾਲ ਦਾ ਮੁੰਡਾ, 14 ਸਾਲ ਦਾ ਮੁੰਡਾ ਫੋਟੋ ਖੜਿਆ, 14 ਸਾਲ ਦਾ ਫੋਟੋ ਆ ਇਦਾਂ ਦੀਆਂ ਜਿਹਨਾਂ 14 ਸਾਲ ਦਾ ਸਿਰਫ। ਹਾਂ, ਜਿਨ੍ਹਾਂ ਨੇ ਨਸ਼ੇੜੀਆਂ ਦੇ ਖਿਲਾਫ ਆਵਾਜ਼ ਚੱਕੀ, ਪਰ ਪਬਲਿਕ ਮਦਦ ਨਹੀਂ ਸਾਡੀ ਕਰਦੀ। ਮਾਰੇ ਗਏ, ਸ਼ਰਿਆਮ ਬਣਾਉਣੇ ਆ, ਪਰ ਪਬਲਿਕ ਸਾਡੀ ਮਦਦ ਨਹੀਂ ਕਰ ਰਹੀ।
ਇਹ ਰਲ ਕੇ ਪਿੰਡ ਨਾਲ ਪੰਚਾਇਤ ਸਾਰੇ ਰਲ ਕੇ ਮਦਦ ਚਿੱਟਾ ਬਾਬਾ ਜੀ ਸਾਡੀ ਮਾਰੇ ਪ੍ਰਧਾਨ ਸਾਹਿਬ ਪਤਾ ਕੀ ਗੱਲ ਆ ਚਲੋ ਹੱਥ ਨੂੰ ਹੱਥ ਹੁੰਦਾ ਜਿੱਦਾਂ ਆਪਾਂ ਇੱਕ ਦੂਜੇ ਆ ਜਥੇਬੰਦੀ ਆ ਡੱਲੇਵਾਲ ਸਾਹਿਬ ਹੋਣਾ ਤੇ ਬਹੁਤ ਆਪਣਾ ਸਤਿਕਾਰ ਹੋ ਗਿਆ ਇਹ ਆਏ ਆ ਮਹਾਰਾਜ ਦੀ ਹੋਰ ਵੀ ਆਪਣੀ ਜਥੇਬੰਦੀਆਂ ਆਈਆਂ ਹੋਰ ਨਿਹੰਗ ਸਿੰਘ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਵੱਲੋਂ ਆਪਣੀ ਫੌਜ ਸਾਰੀ ਆਈ ਆ ਆਪਣੇ ਬੱਚੇ ਕਰਕੇ ਆਏ ਆ ਸਿੰਘ ਆਂਦੇ ਆ ਤੇ ਆਪਣਾ ਕਿ ਸੰਤੋਸ਼ ਬਾਬ ਜੀ ਵੀਰ ਆਪਣਾ ਹੋਰ ਸਾਰੇ ਆਂਦੇ ਆ ਤੇ ਮਗਰ ਪਤਾ ਕੀ ਇਹ ਹੱਥ ਨੂੰ ਹੱਥ ਆ ਜੇ ਨਾ ਹੋਏ ਕੱਲ ਹੋਰ ਕਿਸੇ ਦਾ ਵੇਖੋ ਹੱਥ ਨੂੰ ਹੱਥ ਆ ਆਪਾਂ ਸਾਰੇ ਜਿੱਥੇ ਹੋਊਗਾ ਕਿਤੇ ਵੀ ਕੋਈ ਮਾੜਾ ਕਰਮ ਕਰੂਗਾ ਅਸੀਂ ਤੇ ਉਹਦੀ ਆਵਾਜ਼ ਚੁੱਕਣੀ ਆ ਠੀਕ ਹੈ ਜਿਹੜਾ ਵੇਖੋ ਜਿਸ ਬੰਦੇ ਜਿਸ ਵੀਰ ਨੇ ਸਾਡੇ ਭਰਾ ਨੂੰ ਮਾਰਿਆ ਅਸੀਂ ਤੇ ਆਵਾਜ਼ ਚੁੱਕਣ ਆਣਾ ਬਈ ਆਪਾਂ ਠੋਕ ਕੇ ਆਣਾ ਜੇ ਆਪਣੀ ਸਿੱਧੀ ਗੱਲ ਆਪਾਂ ਨੂੰ ਜੇ ਸਾਡੇ ਸਾਹਮਣੇ ਗੱਲ ਹੁੰਦੀ ਤੇ ਮੰਜੀ ਠੋਕਣੀ ਚੰਗੀ ਆ ਜੇ ਇਹ ਚੀਜ਼ਾਂ ਪਹਿਲੋਂ ਇਹਨਾਂ ਮਤਲਬ ਪਾ ਦਿੰਦੇ ਤੇ ਅੱਜ ਇਹਨਾਂ ਦੇ ਦੋ ਨੌਜਵਾਨ ਜਿਹੜੇ ਸੀ ਉਹ ਨਹੀਂ ਜਾਂਦੇ ਦੁਨੀਆ 'ਚੋਂ ਪਹਿਲੋਂ ਆ ਨਸ਼ਾ ਵਾਲਾ ਠੱਲ ਪਾਓ ਜੇ ਠੱਲ ਪਈ ਹੋਵੇ ਤੇ ਅੱਜ ਤੱਕ ਕੋਈ ਵੇਖੋ ਇੱਕ ਤੇ ਨਸ਼ਾ ਵੇਚਦੇ ਆ ਇੱਕ ਪੈਸਾ ਉਲਟ ਇੰਨਾ ਪੈਸੇ ਦੀ ਸੋਭਰ ਖਾਂਦੇ ਆ ਪਤਾ ਕਿੰਨੂੰ ਮੈਨੂੰ ਪਤਾ ਚੱਲਿਆ ਕਿ 12 ਲੱਖ ਰੁਪਇਆ ਕਹਿੰਦਾ ਜਿਹੜਾ ਪਤਾ ਨਹੀਂ ਕਿੱਥੇ ਇਕੱਠਾ ਕੀਤਾ ਆ ਕਹਿੰਦਾ ਉਹ ਸਾਰਾ ਇਹਨਾਂ ਤੇ ਲਾਣਾ ਆ ਆਪਾਂ ਤੇ ਮੈਂ ਕਿਹਾ ਗੱਲ ਸੁਣੋ 12 ਦੇ ਭਾਵੇਂ 2 ਕਰੋੜ ਲਾ ਲਓ 3 ਕਰੋੜ ਤੁਹਾਨੂੰ ਅਸੀਂ ਵੀ ਇੱਕ ਵਾਰੀ ਚੰਗੀਆਂ ਜਿਹੜੀਆਂ ਵਿਖਾਵਾਂਗੇ ਲਕੀਰਾਂ ਘਟਾਵਾਂਗੇ ਕਿਤੇ ਭਲੇਖੇ ਪੰਜਾਬ ਦਾ ਕਿਹੜਾ ਗੱਡੀਆਂ ਨਹੀਂ ਹੈਗੀਆਂ ਜਿਹੜੀਆਂ ਇਹਨਾਂ ਕੋਲ ਗੱਡੀਆਂ ਆ 50 ਕਿਲੋ ਗੱਡੀਆਂ ਦੇਖੋ ਗੱਡੀਆਂ ਜਿਹੜੇ ਲਕੀਰਾਂ ਅਸੀਂ ਘਟਾਵਾਂਗੇ ਗੱਡੀਆਂ ਦੇਖੋ ਕਿੰਨੇ ਗੱਡੀਆਂ ਨੇ ਕੋਲ ਕੋਠੀ ਦੇਖੋ ਕਿਹੜੀ ਆ ਕਿਹੜਾ ਪਿੰਡ ਆ ਤੁਸੀਂ ਦੱਸਿਆ ਕੱਲ ਰਤੀਪੁਰ ਆ ਕੋਠੀ ਉਹਦੀ ਕੋਠੀ ਸਾਰੀ ਪੰਚਾਇਤ ਨੂੰ ਬੇਨਤੀ ਕਰਦੇ ਸਾਰਾ ਇਲਾਕੇ ਨੂੰ ਬੇਨਤੀ ਕਰਦੇ ਆ ਉਹ ਕੋਠੀ ਸਰਕਾਰੀ ਇਸ ਜਗ੍ਹਾ 'ਚ ਆ ਉਹਦੀ ਢਾਉਣ ਦੀ ਮੰਗ ਕਰੋ ਜੀ ਹਾਂਜੀ ਵੇਖੋ ਉਹ ਭਗਵਾਨ ਸਰਕਾਰੀ ਜਗ੍ਹਾ ਕੋਠੀ ਆ ਉਹਨੂੰ ਢਾਉਣ ਦੀ ਆਪਾਂ ਸਾਰੇ ਨਾਲ ਤੁਰੋ ਜੀ ਬਜ਼ੁਰਗੋ ਆ ਭਗਵੰਤ ਮਾਨ ਨੇ ਨਸ਼ਾ ਛਡਾਉਣ ਵਾਲਿਆਂ ਦੀ ਮਤਲਬ ਨਸ਼ੇ ਵਾਲਿਆਂ ਦੀ ਕੋਠੀ ਮਤਲਬ ਢਾਣ ਦੀ ਕੀਤੀ ਆ ਹੁਣ ਆ ਨਸ਼ੇ ਵਾਲੇ ਦੀ ਕੋਠੀ ਆ ਢਾਣ ਭਗਵੰਤ ਮਾਨ ਢਾਓ ਗੱਲ ਨੂੰ ਕੋਈ ਨਹੀਂ ਕਰ ਤੁਸੀਂ ਕਰ ਲਿਆ ਅਸੀਂ ਤੁਹਾਡੇ ਨਾਲ ਖੜੇ ਅਸੀਂ ਤੁਸੀਂ ਕਹਿੰਦੇ ਅਸੀਂ ਸਾਡੇ ਨਾਲ ਖੜੇ ਆ ਢਾਓ ਇਹਨਾਂ ਦੀ ਕੋਠੀਆਂ ਫੜ ਲਈਏ ਉਹਨੂੰ ਫੜ ਲਈਏ ਪਹਿਲਾਂ ਜੀ ਫੜ ਕੇ ਢਾਊਗੀ ਜ਼ਰੂਰ ਢਾਏਗੀ ਢਾਓ ਕੋਈ ਚੱਕਰ ਨਹੀਂ ਜਿਹੜਾ ਸਾਡਾ ਸਰਪੰਚ ਵੀ ਇਹ ਨਾਲ ਆ ਜਿਹੜਾ ਸਾਡਾ ਘਰ ਜਾਣਾ ਅਸੀਂ ਉਹਨਾਂ ਦਾ ਵੀ ਜਾਣਾਂਗੇ ਹਾਂ ਠੀਕ ਹੈ ਜੀ ਜਿਹੜਾ ਬਲੈਕ ਅਸੀਂ ਸਾਰਾ ਬੱਚੇ ਕਿਵੇਂ ਫੜਦੇ ਹੋ ਤੁਹਾਡੀ ਪਬਲਿਕ ਨਹੀਂ ਬੰਦ ਕਰ ਰਹੀ ਕੋਈ ਗੱਲ ਨਹੀਂ ਨਾਲ ਅਸੀਂ ਨਾਲ ਖੜੇ ਪਰਿਵਾਰ ਦੇ ਪਰ ਸਾਨੂੰ ਮਰਨਾ ਨਾ ਪਵੇ ਬਾਬਾ ਖਾਤਰ ਨਾਲ ਖੜੇ ਦੇ ਰਾਤ ਨਾਲ ਖੜੇ ਚਲ ਜਾਣ ਕੇ ਰਾਤੇ ਦੋ ਕਰ ਅੱਛਾ ਇੱਕ ਮਿੰਟ ਜੀ ਦੇਖੋ ਸਾਰਿਆਂ ਨੂੰ ਪਤਾ ਕੀ ਆ ਸਾਰੇ ਜਿਹੜੇ ਭੈਣ ਭਾਈਆਂ ਨੂੰ ਬੇਨਤੀ ਹੈਗੀ ਹੈ ਨਾ ਆਪਾਂ ਚਲੋ ਆਪਾਂ ਉਹਦੇ ਲਈ ਆਏ ਆ ਆਪਾਂ ਫੇਰ ਵੀ ਜਿੰਨੀ ਕਾਰਜਕਾਰੀ ਮਤਲਬ ਹੁਣ ਤੱਕ ਪ੍ਰਸ਼ਾਸਨ ਕਰ ਰਿਹਾ ਮਤਲਬ ਇਸ ਟਾਈਮ ਇੱਥੇ ਵਾਲਾ ਬਾਹਰ ਵਾਲੇ ਦੀ ਮੈਂ ਗੱਲ ਨਹੀਂ ਕਰਦਾ ਕਿਤੇ ਗਲਤੀਆਂ ਹੋਣਗੀਆਂ ਜਾਂ ਜੋ ਵੀ ਹੋਵੇ ਫਿਲਹਾਲ ਉੱਤੇ ਕਾਫੀ ਹੱਦ ਤੱਕ ਜਾਣੀ ਕਿ ਤਸੱਲੀ ਵੀ ਆ ਪਰ ਆਉਣ ਵਾਲੇ ਟਾਈਮ 'ਚ ਵੀ ਅਸੀਂ ਉਮੀਦ ਰੱਖਦੇ ਹਾਂ ਪਰ ਅੱਜ ਦੀ ਡੇਟ 'ਚ ਅਸੀਂ ਅੱਜ ਨਾ ਰੋਡ ਕੋਈ ਨਹੀਂ ਜਾਮ ਕਰਾਂਗੇ ਅੱਜ ਦੀ ਕਿਉਂ ਆਪਾਂ ਨਹੀਂ ਦੇਖੋ ਅੱਜ ਆਪਣਾ ਰੋਡ ਜਾਮ ਕਰਨ ਦਾ ਕੋਈ ਮਕਸਦ ਨਹੀਂ ਹਾਂ ਇਹਨਾਂ ਦੀ ਕੋਈ ਘਾਟ ਰਹਿ ਗਈ ਕੁਛ ਆ ਗਈ 10 ਦਿਨ ਤੇ ਆ ਜਾਓ ਮੈਂ ਤੁਹਾਡੇ ਨਾਲ ਸਹਿਮਤ ਹਾਂ ਫਿਰ ਮੈਂ ਖੜੂੰਗਾ ਪਹਿਲਾਂ ਰੋਡ ਦੇ ਵਿੱਚ ਰੋਡ ਜਾਮ ਹੋ ਜਾਊਗਾ ਪਰ ਆਪਾਂ ਕੋਈ ਨਾ ਉਦਾਂ ਦਿੱਕਤ ਜਿਵੇਂ ਜਨਤਾ ਨੂੰ ਉਹ ਵੀ ਜਨਤਾ ਦੀ ਸੇਵਾ ਕਰਦਾ ਸੀ ਆਪਾਂ ਜਨਤਾ ਨੂੰ ਪਰੇਸ਼ਾਨੀ ਨਹੀਂ ਕਰਨੀ ਆਪਾਂ ਫੇ ਜੇ ਇਹਨਾਂ ਦੀ ਗਲਤੀ ਹੋ ਗਿਆ ਫਿਰ ਇਹਨਾਂ ਨੂੰ ਪਰੇਸ਼ਾਨੀ ਵੀ ਕਰ ਦਾਂਗੇ ਫਿਰ ਆਪਾਂ ਕਰ ਵੀ ਦੇਵਾਂਗੇ ਉਹ ਵੀ ਕਹਿੰਦੇ ਪਹਿਲਾਂ ਆਪਾਂ ਕਰਨਾ ਆਪਾਂ ਉਹਨੇ ਚਿਰ ਥੋੜੀ ਕੋਈ ਨਹੀਂ ਜਿੱਦਾਂ ਆਪਣੀ ਸਲਾਹ ਹੁੰਦੀ ਆਪਾਂ ਸੰਸਕਾਰ ਨਹੀਂ ਕਰਨਾ ਉਹਨੇ ਸਾਰੇ ਜਿੰਨੇ ਅਪਰਾਧੀ ਉਹ ਫੜਨ ਜਾਣ ਉਹਦੇ ਬਾਅਦ ਚ ਆਪਾਂ ਸੰਸਕਾਰ ਦਾ ਵੀ ਕਰਾਂਗੇ ਠੀਕ ਨਹੀਂ ਇਹਨਾਂ ਨੂੰ ਫੜੋ ਜਲਦੀ ਤੋਂ ਜਲਦੀ ਖਿੱਚ ਕੇ ਕੰਮ ਹੋ ਜਾਵੇ ਬਾਕੀ ਤੁਸੀਂ ਦੂਜੇ ਨੰਬਰ ਤੇ ਇੱਕ ਬਾਬਾ ਜੀ ਮੈਂ ਤੁਹਾਨੂੰ ਦੱਸਾਂ ਇੱਕ ਬੇਨਤੀ ਆ ਮੈਂ ਨਾ ਕੁਛ ਕੇ ਮੁੰਡੇ ਪਿੱਛੇ ਆਪਾਂ ਇਕੱਠੇ ਕੀਤੇ ਸੀ ਉਹਨਾਂ ਨੂੰ ਮੈਂ ਕਿਹਾ ਤੁਸੀਂ ਜੇ ਅਸੀਂ ਸਾਡੇ ਇੱਕ ਕੋਲ ਦੋ ਵੀ ਮਗਰ ਤੁਸੀਂ ਕਹਿਤਾ ਤੁਹਾਡਾ ਵੀ ਆਪਾਂ ਮਤਲਬ ਆਪਾਂ ਉਹਨਾਂ ਨੂੰ ਕਹਿਤਾ ਸੀ ਰੋਡ ਜਾਮ ਕਰਨਾ ਮਗਰ ਆਪਾਂ ਨਹੀਂ ਉਹ ਕਰਾਂਗੇ ਤੁਹਾਡੇ ਕਹਿੰਦੇ ਮਗਰ ਇਹ ਆ ਜਿਹੜੇ ਅਪਰਾਧੀ ਫੜੋਗੇ ਉਹਦੇ ਬਾਅਦ ਤੋਂ ਇਹ ਸੰਸਕਾਰ ਹੋਊਗਾ ਠੀਕ ਨਹੀਂ ਕੋਈ ਵੇਖੋ ਆਪਣੇ ਬਾਹਰੋਂ ਵੀ ਵੀਰ ਆਣੇ ਕਈ ਕੋਈ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਸੀ ਉਹ ਬਾਹਰੋਂ ਵੀ ਆਣੇ ਤੇ ਉਹ ਵਿਚਾਰੇ ਕਹਿੰਦੇ ਕਿ ਬਾਬਾ ਜੀ ਤੁਸੀਂ ਰੋਕੋ ਆਪਾਂ ਨਾਲ ਹੀ ਆਵਾਂਗੇ ਸਾਰੇ ਜਾਣੇ ਇੱਥੇ ਆਵਾਂਗੇ ਕੋਈ ਅਸੀਂ ਮੂੰਹ ਵੇਖਿਆ ਕਿਸਾਨੀ ਮੋਰਚੇ ਤੇ ਅਸੀਂ ਸਾਰੇ ਜਾਣੇ ਇਕੱਠੇ ਆ ਵੀਰ ਦੇ ਨਾਲ ਹੀ ਠੀਕ ਹੈ ਬਿੱਲਾ ਗਗਨ ਚਲੋ ਸਾਰੇ ਪਿਆਰ ਨਾਲ ਬਿੱਲਾ ਹੀ ਕਹਿੰਦੇ ਸੀ ਤੇ ਉਹਦੇ ਨਾਲ ਇਕੱਠੇ ਆ ਤੇ ਉਹਦੇ ਕਰਕੇ ਕਈ ਬੰਦੇ ਬਾਹਰੋਂ ਵੀ ਆਣੇ ਆ ਤੇ ਉਹਨੇ ਚਿਰ ਆਪਾਂ ਥੋੜਾ ਜਿਹਾ ਸੰਸਕਾਰ ਰੋਕਾਂਗੇ ਤੇ ਜਦੋਂ ਮਤਲਬ ਇਹਨਾਂ ਸਾਰੇ ਅਪਰਾਧੀ ਫੜੇ ਜਾਓਗੇ ਇਹਨਾਂ ਨੂੰ ਸਜ਼ਾ ਸੁਣਾਈ ਜੋ ਆਪਾਂ ਕੋਈ ਗੱਲ ਨਹੀਂ ਉਦੋਂ ਆਪਾਂ ਸੰਸਕਾਰ ਵੀ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਸਾਡੀ ਜਦਰ ਜੀ ਗੱਲ ਇਹ ਆ ਹਾਂਜੀ ਮੈਂ ਡੀਐਸਪੀ ਅਸੀਂ ਨਾਦਾ ਛੱਡਨੇ ਕਿਉਂਕਿ ਅਸੀਂ ਜਦੋਂ ਪਹਿਲੇ ਦਿਨ ਅਸੀਂ ਤੁਹਾਡੇ ਤੋਂ ਸਿਰਫ ਆ ਗਿਆ ਸੀ 2 ਦਿਨ ਚ ਹੀ ਫੜ ਲੈਣੇ ਆ ਮੇਨ ਠੀਕ ਓਕੇ ਸਰ ਅਸੀਂ 24 ਘੰਟੇ ਜੀ ਫੜੇ ਆ 4 ਭਾਵੇਂ ਸਾਨੂੰ ਹਿਮਾਚਲ ਜਾਣਾ ਪਿਆ ਕੱਲ ਵੀ ਮੈਂ ਪਰਿਵਾਰ ਆਪਣੇ ਨੂੰ ਮਿਲ ਗਿਆ ਹਸਪਤਾਲ ਤੋਂ ਬਾਅਦ ਅੰਮ੍ਰਿਤਸਰ ਤੇ ਤਰਨਤਾਰਨ ਜਾ ਕੇ ਠੀਕ ਹੈ ਸਰ ਆਪ ਗਏ ਅਸੀਂ ਆਪਣੀਆਂ ਪਾਰਟੀਆਂ ਵੀ ਭੇਜੀਆਂ ਹੋਈਆਂ ਅਸੀਂ ਫੜ ਕੇ ਅੰਦਰ ਦੇਵਾਂਗੇ ਕਿਉਂਕਿ ਕੋਈ ਵੀ ਖੰਨੇ ਦਾ ਕੇਸ ਤੁਸੀਂ ਤਾਂ ਸਾਰੇ ਲੋਕਾਂ ਨੂੰ ਪਤਾ ਹੀ ਆ ਵੀ ਅੱਜ ਤੱਕ ਨਾ ਤਾਂ ਅਸੀਂ ਅੰਟਰੇ ਛੱਡਿਆ ਤੇ ਈਵਨ ਕਿ ਇੱਕ ਮਿੰਟ ਆ ਬੰਦ ਕਰ ਲਿਓ ਕਰ ਲਿਓ ਮੜ ਜਾ ਕੋਈ ਨਹੀਂ ਛੋਟੇ ਵੀਰ ਇਹ ਮੜਾ ਬੰਦ ਕੋਈ ਨਹੀਂ ਸਰ